ਅਗਲੀ ਗੱਲ ਕਰੀਏ ਸ਼ਰਮਾ ਜੀ ਸੁਖਬੀਰ ਬਾਦਲ ਦੀ। ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤ ਗਈ ਹੈ ਜੀ ਤੇ ਜਥੇਦਾਰ ਸਾਹਿਬ ਨੇ ਬੈਠਕ ਸੱਦ ਲਈ ਹੈ ਜੀ। ਪ੍ਰਵੀਨ ਜੀ, ਇਹ ਦੋਵੇਂ ਵੱਖੋ-ਵੱਖ ਪਹਿਲੂ ਨੇ ਜੀ। ਇਸੇ ਪਲੇਟਫਾਰਮ ਤੇ ਆਪਾਂ ਗੱਲ ਕਰਦੇ ਹਾਂ। ਯਾਦ ਹੋਏਗਾ ਤੁਹਾਡੇ ਵੀ, ਦਰਸ਼ਕਾਂ ਦੇ ਵੀ, ਸਰੋਤਿਆਂ ਦੇ ਵੀ, ਕਿ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਸੁਖਬੀਰ ਬਾਦਲ ਦੁਬਾਰਾ ਕੀਤੇ ਜਾ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ। ਹਾਂਜੀ ਹਾਂਜੀ ਬਿਲਕੁਲ। ਤੇ ਇਹ ਸ਼ਿਕਾਇਤ ਉਸ ਗੱਲ ਦਾ ਪ੍ਰਮਾਣ ਹੈ ਕਿ ਗੱਲ ਉਧਰ ਨੂੰ ਤੁਰ ਪਈ ਹੈ। SGPC ਦੇ ਮੈਂਬਰ ਜੀ ਜਿਹੜੇ ਬਾਕੀ ਸੁਖਬੀਰ ਬਾਦਲ ਵਾਲੇ ਦਲ ਤੋਂ ਹਟ ਕੇ ਦੂਜੇ ਦਲਾਂ ਨਾਲ ਸੰਬੰਧ ਰੱਖਦੇ ਨੇ, ਹੈ ਨਾ, ਉਹਨਾਂ ਨੇ ਪਹਿਲ ਕਦਮੀ ਕੀਤੀ। ਉਹਨਾਂ ਦੇ ਨਾਲ ਕੁਝ ਪੰਥਕ ਚਿਹਰੇ, ਸਿੱਖ ਚਿਹਰੇ, ਉਹਨਾਂ ਨੇ ਇੱਕ ਸਾਂਝੀ ਸ਼ਿਕਾਇਤ ਤਿਆਰ ਕੀਤੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੂੰ ਸੌਂਪੀ ਹੈ। ਠੀਕ ਹੈ ਜੀ। ਉਹ ਸ਼ਿਕਾਇਤ ਦਾ ਆਧਾਰ ਉਹੀ ਹੈ ਕਿ ਵੀ 2 ਦਸੰਬਰ ਦੇ ਹੁਕਮਨਾਮਿਆਂ ਨੂੰ ਸੁਖਬੀਰ ਬਾਦਲ ਮਤਲਬ ਗਲਤ ਕਰਾਰ ਦੇ ਰਿਹਾ, ਆਪਣੇ ਖਿਲਾਫ ਸਾਜ਼ਿਸ਼ ਕਰਾਰ ਦੇ ਰਿਹਾ, ਆਪਣੇ ਨਾਲ ਧੋਖਾ ਕਰਾਰ ਦੇ ਰਿਹਾ। ਉਹ ਇੱਕ ਤਰ੍ਹਾਂ ਨਾਲ ਮੋਜੋ ਉਡਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲਿਆਂ। ਉਹ ਕਹਿੰਦੇ ਵੀ ਦੂਆ ਕੋਈ ਸਵਾਲ ਖੜਾ ਕਰੇ, ਸਮਝ ਆਵੇ ਪੰਥਕ ਪਾਰਟੀ ਕਹਾਉਣ ਵਾਲੀ ਦਾ ਮੁਖੀ ਹੋ ਜੇ ਇਹ ਗੱਲਾਂ ਕਰੇ, ਔਰ ਉਹ ਵੀ ਆਪਣੇ ਆਪ ਨੂੰ ਹੀ ਕਹਿ ਕੇ ਕਿ ਅਸਾਂ ਗੁਰੂ ਨੂੰ ਸਮਰਪਿਤ ਹੈ। ਉਹ ਕਹਿੰਦੇ ਵੀ ਜਥੇਦਾਰ ਆਉਂਦੇ ਜਾਂਦੇ ਰਹਿੰਦੇ ਨੇ, ਰੁਤਬਾ ਸਥਾਨ ਤਾਂ ਇਹ ਸੰਸਥਾ ਦਾ, ਤੇ ਜੇ ਤੁਸੀਂ ਉਹ ਟੈਟੇਰੀ ਕਰੋਗੇ, ਉਸਨੂੰ ਉਸ ਦੇ ਮਿਆਰ ਨੂੰ ਡਿੱਗਣ ਦੀ ਕੋਸ਼ਿਸ਼ ਕਰੋਗੇ, ਫਿਰ ਮਨਜ਼ੂਰ ਨਹੀਂ। ਇਸ ਆਧਾਰ ਦੇ ਉੱਤੇ ਕਿ ਸੁਖਬੀਰ ਬਾਦਲ ਉਸ ਫੈਸਲਿਆਂ ਨੂੰ ਸਾਜ਼ਿਸ਼ ਦੱਸ ਰਹੇ ਨੇ। ਠੀਕ ਹੈ। ਤੇ ਇਹ ਵੀ ਕਹਿ ਰਹੇ ਨੇ ਕਿ ਮੈਨੂੰ ਮਰਾਉਣ ਦੀ ਕੋਸ਼ਿਸ਼ ਸੀ, ਮੇਰੇ ਖਿਲਾਫ ਸਕੀਮ ਸੀ, ਇਹ ਸਾਰਾ ਕੁਛ। ਸੋ ਇਸ ਲਈ ਕਹਿੰਦੇ ਕਿ ਉਹਨੂੰ ਤਲਬ ਵੀ ਕੀਤਾ ਜਾਵੇ, ਉਹਨੂੰ ਤਨਖਾਹ ਵੀ ਲਾਈ ਜਾਵੇ, ਉਹਨੂੰ ਛੇਕਣ ਦੀ ਕਾਰਵਾਈ ਕਰਨੀ ਪਵੇ ਤਾਂ ਉਹ ਵੀ ਕਰਾਈ ਜਾਵੇ, ਉਹਨੂੰ ਬੁਲਾ ਕੇ ਪੁੱਛਿਆ ਜਾਵੇ। ਇਸ ਤੋਂ ਪਹਿਲਾਂ ਗਿਆਨੀ ਰਘਬੀਰ ਸਿੰਘ ਇਹ ਸਵਾਲ ਖੜਾ ਕਰ ਚੁੱਕੇ ਨੇ ਕਿ ਬਈ ਜੇ ਕੋਈ ਅਜਿਹਾ ਮਸਲਾ ਤਾਂ ਹੁਣ ਤਾਂ ਅਸੀਂ ਜਥੇਦਾਰ ਨਹੀਂ ਹੈਗੇ, ਸਾਨੂੰ ਵੀ ਲੈ ਚਲੋ ਤੇ ਸੁਖਬੀਰ ਨੂੰ ਵੀ ਬੁਲਾ ਲਓ, ਦੁਬਾਰਾ ਖੜ ਜਾਓ ਅਕਾਲ ਤਖਤ ਸਾਹਿਬ ਦੇ ਸਾਹਮਣੇ, ਪੁੱਛ ਲਓ ਕਿ ਉਸ ਫੈਸਲੇ 'ਚ ਕਿਹੜੀ ਸਾਜ਼ਿਸ਼ ਸੀ। ਜੀ ਸਹੀ ਹੈ। ਦੇਖੋ, ਇਹ ਤਾਂ ਕੋਈ ਦੋ ਰਾਏ ਨਹੀਂ ਕਿ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਰਾਂ ਨੂੰ ਮਾਨਤਾ ਲੈਣ ਦੇ ਲਈ ਲੰਮੀ ਜਦੋਜਹਿਦ ਕਰਨੀ ਪਈ ਹੈ। ਤੇ ਉਹਨਾਂ ਨੂੰ ਲਿਆਇਆ ਕੌਣ ਨੇ? SGPC। ਉਹ SGPC ਜੀ ਦੀ ਬਾਗਡੋਰ ਸੁਖਬੀਰ ਬਾਦਲ ਦੇ ਹੱਥ। ਤੇ ਫਿਰ ਪਹਿਲਾਂ ਗਿਆਨੀ ਹਰਪ੍ਰੀਤ ਗਿਆਨੀ ਰਘਬੀਰ ਸਿੰਘ ਵੀ ਕਿਹਨੇ ਲਾਏ ਸੀ? ਸਹੀ ਹੈ, ਲਾਏ ਤਾਂ ਇਹਨਾਂ ਸੀ। ਇਹਦਾ ਮਤਲਬ ਤੁਹਾਡੇ ਮਨ ਦੇ ਅਨੁਸਾਰ ਜੇ ਉਥੋਂ ਹੁਕਮਨਾਮਾ ਨਹੀਂ ਆਉਂਦਾ, ਫਿਰ ਤੁਹਾਡੇ ਖਿਲਾਫ ਸਾਜ਼ਿਸ਼ ਹੈ। ਜੇ ਤੁਹਾਡੇ ਮਨ ਦੇ ਅਨੁਸਾਰ, ਤੁਹਾਡੀ ਭਾਵਨਾ ਦੇ ਅਨੁਸਾਰ ਆ ਜਾਵੇ, ਫਿਰ ਉਹ ਸਥਾਨ ਸਰਵਉੱਚ ਹੈ। ਮਤਲਬ ਏਦਾਂ ਨਹੀਂ ਹੁੰਦਾ। ਸਥਾਨ ਸਥਾਨ ਹੀ ਰਹਿਣਾ, ਉਹਦਾ ਰੁਤਬਾ ਹੀ ਰਹਿਣਾ। ਸੋ ਇਸ ਨੂੰ ਲੈ ਕੇ ਉਹਨੇ ਸ਼ਿਕਾਇਤ ਹੈ ਜਿਹੜੀ, ਇਹ ਮੈਨੂੰ ਲੱਗਦਾ ਗਿਆਨੀ ਕੁਲਦੀਪ ਸਿੰਘ ਗੜਗਾਜੀ ਦੇ ਲਈ ਵੱਡਾ ਸਵਾਲ ਬਣ ਗਿਆ। ਜੀ ਸਹੀ ਹੈ, ਬਿਲਕੁਲ। ਹੁਣ ਉਹ ਤਲਬ ਕਰਦੇ ਨੇ, ਨਹੀਂ ਕਰਦੇ, ਆਪ ਹੀ ਮੀਟਿੰਗ 'ਚ ਫੈਸਲਾ ਕਰਕੇ ਲਾਂਭੇ ਹੋ ਜਾਂਦੇ ਨੇ ਇਹ ਤੋਂ, ਜਾਂ ਫਿਰ ਉਹ ਇਸ ਮਸਲੇ ਕੰਨੀ ਗੌਰ ਹੀ ਨਹੀਂ ਕਰਨਗੇ। ਦੇਖਣ ਵਾਲੀ ਗੱਲ ਹੋਗੀ। ਹਾਂ, ਮੀਟਿੰਗ ਬੁਲਾਈ ਹੈ ਗਿਆਨੀ ਕੁਲਦੀਪ ਸਿੰਘ ਗੜਗਾਜੀ ਹੋਰਾਂ ਨੇ, ਪਰ ਇਹ ਲੰਮੀ ਬੈਠਕ ਹੈ। ਮਤਲਬ 5 ਸਿੰਘ ਸਾਹਿਬਾਨਾਂ ਦੀ ਬੈਠਕ ਨਹੀਂ ਹੈਗੀ। ਇਹਦੇ ਵਿੱਚ ਸਿੱਖ ਵਿਦਵਾਨ ਹੋਣਗੇ, ਸਿੱਖ ਬੁੱਧੀਜੀਵੀ ਹੋਣਗੇ, ਸਿੱਖ ਚਿੰਤਕ ਹੋਣਗੇ, ਕੁਝ ਸਿੱਖ ਸੰਸਥਾਵਾਂ ਦੇ ਮੋਢੀ ਹੋਣਗੇ, ਨੁਮਾਇੰਦੇ ਹੋਣਗੇ। ਇਹ ਜਿਹੜਾ ਬੇਅਦਬੀ ਰੋਕੂ ਕਾਨੂੰਨ ਬਣਿਆ, ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸੋਧ ਐਕਟ 2026, ਉਸ ਨੂੰ ਧਿਆਨ 'ਚ ਰੱਖ ਕੇ, ਕਿਉਂਕਿ ਧਾਮੀ ਸਾਹਿਬ ਤਾਂ SGPC ਵੱਲੋਂ ਸਵਾਗਤ ਵੀ ਕਰ ਚੁੱਕੇ ਆ ਤੇ ਅੰਦਰ ਉਹ ਕੁਸਰ ਮੁਸਰ ਵੀ ਕਰੀ ਜਾਂਦੇ ਆ। ਕਹਿੰਦੇ ਹੁਣ SGPC ਨੇ ਕਿਹਾ ਜੱਦਰ ਸਾਹਿਬ ਨੂੰ ਕਿ ਤੁਸੀਂ ਕਰੋ ਜੀ ਕੁਛ, ਤੇ ਹੁਣ ਦੇਖਦੇ ਜੱਦਰ ਸਾਹਿਬ ਕੀ ਕਰਦੇ ਆ ਜੀ। ਜੱਦਰ ਸਾਹਿਬ ਦੇ ਮੂਹਰੇ ਸੁਖਬੀਰ ਵਾਲੀ ਚਿੱਠੀ ਵੀ ਪਈ ਹੈ, ਜੱਦਰ ਸਾਹਿਬ ਦੇ ਮੂਹਰੇ ਬਲਵੰਤ ਸਿੰਘ ਰਾਜੋਂ ਵਾਲਾ ਮਾਮਲਾ ਵੀ ਪਿਆ ਕਿ 10 ਦਿਨਾਂ 'ਚ ਕਹੋ ਜੀ SGPC ਨੂੰ ਕਿ ਨਵੇੜਾ ਕਰਨ, ਔਰ ਜਿਹੜੀ ਹੈ ਨਾ ਰਾਤ ਪਟੀਸ਼ਨ ਦਾ, ਤੇ ਮੈਨੂੰ ਇੱਕ ਪਾਸੇ ਕਰਾਉਣ। ਤੇ ਹੁਣ ਆ ਵੱਡਾ ਸਵਾਲ ਇਹ ਵੀ ਖੜਾ ਹੋ ਗਿਆ ਕਿ ਬੇਅਦਬੀ ਰੋਕੋ ਐਕਟ ਨੂੰ ਲੈ ਕੇ ਜੱਦਰ ਸਾਹਿਬ ਕਿਹੜਾ ਫੈਸਲਾ ਲੈਂਦੇ, ਔਰ ਉਹ ਵੀ ਉਸ ਸਮੇਂ ਜਦੋਂ ਕਾਨੂੰਨ ਬਣ ਗਿਆ, ਉਹ ਵੀ ਨੋਟੀਫਿਕੇਸ਼ਨ ਜਾਰੀ ਹੋ ਗਿਆ। ਸਹੀ ਹੈ। ਜਾਂ ਤਾਂ ਜਦੋਂ ਇਹ ਪ੍ਰਕਿਰਿਆ ਚੱਲ ਰਹੀ ਸੀ ਤਾਂ ਤੁਸੀਂ ਕਹਿੰਦੇ ਵੀ ਖਰੜਾ ਲਵਾਂਗੇ ਵੀ ਤੇ ਖਰੜੇ ਤੇ ਮੰਥਨ ਵੀ ਕਰਾਂਗੇ, ਉਹ ਤੋਂ ਬਾਅਦ ਗੱਲ ਕਰਾਂਗੇ। ਹੁਣ ਅੱਜ ਜਦੋਂ ਸਿੱਖ ਭਾਈਚਾਰਾ, ਸਿੱਖ ਸੰਸਥਾਵਾਂ ਇਸ ਬੇਅਦਬੀ ਰੋਕੂ ਐਕਟ ਨੂੰ ਲੈ ਕੇ ਵੱਖੋ-ਵੱਖ ਧਿਰਾਂ 'ਚ ਖੜੀਆਂ ਨੇ, ਹੈ ਨਾ, ਵੱਖ-ਵੱਖ ਰਾਏ ਹੈ, ਤੇ ਉਹਦੇ ਵਿੱਚੋਂ ਰਾਜਨੀਤਿਕ ਜਮਾਤ, ਚਾਹੇ ਉਹ BJP ਹੈ ਤੇ ਚਾਹੇ ਆਮ ਆਦਮੀ ਪਾਰਟੀ ਹੈ, ਲਾਹਾ ਲੈਣਾ ਚਾਹੁੰਦੀ ਹੈ, ਤੇ ਤੁਸੀਂ ਇੱਕ ਪਾਸਾ ਫੈਸਲਾ ਹੀ ਨਹੀਂ ਲੈ ਸਕੇ ਕਿ ਉਹਦੇ ਹੱਕ 'ਚ ਖੜਨਾ ਹੈ ਕਿ ਸਾਹਮਣੇ ਖੜਨਾ ਹੈ। ਹਾਂਜੀ ਹਾਂਜੀ ਬਿਲਕੁਲ। ਤੇ ਇਸ ਦੁਵਿਧਾ ਦੇ ਵਿੱਚ ਹੁਣ ਜਥੇਦਾਰ ਸਾਹਿਬ ਕੀ ਰਾਏ ਬਣਾ ਕੇ ਤੁਰਦੇ ਨੇ, ਕੀ ਉਹ ਇਸ ਸਥਿਤੀ 'ਚ ਹੋਣਗੇ ਕਿ ਹਾਂ ਜੀ ਇਹ ਰਾਏ ਇੰਨੀ ਭਾਰੀ ਹੋ ਗਈ ਤਾਂ ਉਹ ਕਹਿਣਗੇ ਵੀ ਸਾਨੂੰ ਵੀ ਮਨਜ਼ੂਰ ਹੈ, ਸਿੱਧੇ ਲਫ਼ਜ਼ਾਂ 'ਚ ਕਹਿ ਪਾਉਣਗੇ। ਸਹੀ ਹੈ, ਸਹੀ ਹੈ, ਬਿਲਕੁਲ। ਤੇ ਜੇ ਉਹ ਨਹੀਂ ਕਹਿ ਪਾਉਣਗੇ ਤਾਂ ਕੀ ਉਹ ਇਸ ਸਥਿਤੀ 'ਚ ਹੋਣਗੇ ਕਿ ਸਰਕਾਰ ਨੂੰ ਮਜਬੂਰ ਕਰ ਦੇਣ ਕਿ ਕਾਨੂੰਨ ਨੂੰ ਵਾਪਸ ਲਓ ਜਾਂ ਸੋਧ ਲਓ, ਜੇ ਉਹ ਆਪਣੇ ਤਰੀਕੇ ਨਾਲ। ਸੋ ਇਹ ਸਥਿਤੀ ਹੁਣ ਦੇਖਣ ਵਾਲੀ ਹੋਏਗੀ ਕੋਈ ਬੈਠਕ 'ਚੋਂ ਨਿਕਲਦਾ ਕਿਉਂ ਆ। ਉਸ ਬੈਠਕ ਤੋਂ ਬਾਅਦ ਫਿਰ ਉਮੀਦ ਹੈ ਕਿ 5 ਸਿੰਘ ਸਾਹਿਬਾਨ ਦੀ ਬੈਠਕ ਹੋਏਗੀ, ਫਿਰ ਉਹਦੇ ਵਿੱਚੋਂ ਫੈਸਲੇ ਆਉਣਗੇ। ਸੋ ਦੇਖਦੇ ਹਾਂ ਜੀ ਇਹ
ਇੱਕ ਨਵੀਂ ਚੁਣੌਤੀ ਗਿਆਨੀ ਕੁਲਦੀਪ ਸਿੰਘ ਗੜਗਾਜੂ ਦੇ ਮੂਹਰੇ ਆ ਖੜੀ ਹੋਈ ਹੈ। ਜੀ, ਬਿਲਕੁਲ। ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸੁਖਬੀਰ ਬਾਦਲ ਹੋਰਾਂ ਨੇ ਕਸਰ ਵੀ ਕੋਈ ਨਹੀਂ ਛੱਡੀ ਉਹਨਾਂ ਫੈਸਲਿਆਂ ਦੇ ਉੱਤੇ। ਪਹਿਲਾਂ ਹਾਂ ਆਪ ਹੀ ਸਿਰ ਹਿਲਾਏ ਸੀ, ਆਪ ਹੀ ਸਜ਼ਾਵਾਂ ਭੁਗਤੀਆਂ ਤੇ ਬਾਅਦ ਦੇ ਵਿੱਚ ਸਿਆਸੀ ਸਟੇਜਾਂ ਤੋਂ ਵੀ ਤੇ ਰੈਲੀਆਂ ਦੇ ਵਿੱਚ ਵੀ ਤੇ ਪ੍ਰੈਸ ਦੇ ਵਿੱਚ ਵੀ ਸਾਰੇ ਥਾਵਾਂ ਦੇ ਉੱਤੇ ਉਹ ਸਾਰੇ ਪ੍ਰਕਰਨ ਨੂੰ ਭੰਡਿਆ ਵੀ ਆ।